कई वास्ते सन मननी पैंदी उन्हां घुमियारां नूं आख्या पर आ साडे बिस्तरे उत्थे छड्ड आओ समान छड्ड आओ किथे सच्चे सौदे। अच्छा सारे घुमियार फिर गए लै गए सारे उन्होंने बिस्तरे बुस्तरे लद के उत्थे उत्थे छड्ड आए। ਤੁਸੀਂ ਵੀ ਗਏ ਸੀ? हाँ मैं गया सा। ਅੱਛਾ साडा यार सी कक्का सिंह ਕੱਕਾ ਸਿੰਘ ਇਹ ਕਿਹਦਾ ਪੁੱਤਰ ਸੀ? वो ईसरा सिंह दा पुत्तर सी। ਅੱਛਾ ਈਸਰ ਸਿੰਘ ਦਾ ਪੁੱਤਰ ਸੀ। ਤੁਹਾਡਾ ਹਮ ਉਮਰ ਸੀ? हाँ ਚਲੋ ਜੀ ਅਗਰ ਉਹ ਹੋਇਆ ਕੱਕਾ ਸਿੰਘ ਤੁਸੀਂ ਦੱਸਿਆ टिल्लू सी। ਟੇਲੂ हाँ ਅਗਰ ਉਹ ਹੋਏ ਤੇ ਜ਼ਰੂਰ ਇਨਸ਼ਾਅੱਲਾ ਤੁਹਾਡਾ ਰਾਬਤਾ ਕਰਾਉਣ ਦੀ ਕੋਸ਼ਿਸ਼ ਕਰਾਂਗੇ। सारे सत्त सत्त मरबे दे सारे दे सन। 7-7 ਮਰਬੇ। हाँ ਅੱਛਾ ਵਾਹ ਜੀ ਵਾਹ। ਜਿਹੜੇ ਇੱਥੇ ਮਸ਼ਹੂਰ ਸਿੱਖ ਰਹਿੰਦੇ ਸੀ ਹਾਂ। ਟਹਿਲ ਸਿੰਘ ਤੋਂ ਇਲਾਵਾ ਉਹਨਾਂ ਦੇ ਕੀ ਨਾਂ ਸੀ? ਇੱਥੇ ਜਿਹੜੇ ਰਹਿੰਦੇ ਹਨ ਹਾਂਜੀ ਸ਼ਿੰਗਾਰੂ ਪਿਆਰੂ ਹਾਂਜੀ ਫੂਲਾ ਹਾਂਜੀ ਖਸ਼ਾਲਾ ਸਹੀ ਕੰਧਾਰੂ ਧਾਰੂ ਸਹੀ ਹੋ ਗਿਆ। ਇੱਕ ਸੀ ਆਸਾ ਸਿੰਘ ਮਨੇਸ਼ ਦਾ। ਆਸਾ ਸਿੰਘ ਦਾ ਹਾਂਜੀ ਇੱਕ 3-4 ਭਰਾ ਸਨ ਇੰਦਰ ਸਿੰਘ ਉਹਨਾਂ ਦਾ ਸੀ। ਅੱਛਾ ਇੱਕ ਟੈਲਾ ਸਿੰਘ ਦਾ ਕੈਲ ਸਿੰਘ ਦਾ ਪਿਓ ਸੀ ਲੰਬਰਦਾਰ ਜਿਹੜਾ ਨੇ ਅੱਛਾ ਉਹ ਬਹਾਦਰ ਸਿੰਘ ਸੀ। ਹਾਂਜੀ ਇੱਕ ਆ ਸਾਡੇ ਕੰਡ ਪਿੱਛੇ ਡੇਰਾ ਇੱਥੇ ਹੁੰਦਾ ਸੀ ਉਹ ਖਿਆਲ ਸਿੰਘ ਦਾ ਸੀ। ਲਹਿੰਦੇ ਪਾਸੇ ਹਾਂਜੀ ਅੱਛਾ ਆ ਪੰਜਾਬੀ ਦੇ ਨਾਲ ਲਾਂਦੇ ਪਾਸੇ ਪਰ ਅਗਰ ਖਿਆਲ ਸਿੰਘ ਦੇ ਡੇਰੇ ਵਾਲ 2 ਖੂਹ ਅਸਾਂ ਬੇਬਾਦ ਹੋਏ ਵੇਖੇ ਨੇ। ਹਾਂਜੀ ਦੋਸਤੋ ਮੈਂ ਜੇਮ ਰਾਣਾ ਤੇ ਤੁਸੀਂ ਵੇਖ ਰਹੇ ਹੋ ਸਭ ਦਾ ਪੰਜਾਬ YouTube ਚੈਨਲ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਸਭ ਦਾ ਪੰਜਾਬ YouTube ਚੈਨਲ ਦੀ ਟੀਮ ਵੱਖ-ਵੱਖ ਪਿੰਡਾਂ 'ਚ ਜਾ ਕੇ ਵੱਖ-ਵੱਖ ਬਜ਼ੁਰਗਾਂ ਦੇ ਨਾਲ ਮਿਲਦੀ ਹੈ। ਐਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਪਿੰਡ ਰਣੀਕੇ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਪਹੁੰਚੇ ਹਾਂ। ਇਹ ਪਿੰਡ ਹਰਮਨਾਰ ਤੋਂ ਚੜ੍ਹਦੀ ਸਾਈਡ ਤੇ 1 ਕਿਲੋਮੀਟਰ ਦੇ ਉੱਤੇ ਪਿੰਡ ਆਬਾਦ ਹੈ। ਇਸ ਪਿੰਡ ਦੇ ਵਿੱਚ 47 ਤੋਂ ਪਹਿਲੇ ਸਾਹੀ ਜੱਟ ਤੇ ਵਿਰਕ ਜੱਟ ਆਬਾਦ ਸਨ ਤੇ ਮੁਸਲਮਾਨ ਕਾਫੀ ਤਾਦਾਦ ਦੇ ਵਿੱਚ ਤੇ ਈਸਾਈਆਂ ਦੇ ਵੀ ਚੰਦ ਘਰ ਮੌਜੂਦ ਸਨ। 47 ਵੇਲੇ ਇਹਨਾਂ ਲੋਕਾਂ ਦੇ ਨਾਲ ਕੀ ਕੁਛ ਹੋਇਆ ਉਹ ਜਾਣਨ ਵਾਸਤੇ ਅਸੀਂ ਇਸ ਪਿੰਡ ਦਾ ਅੱਜ ਵਿਜ਼ਿਟ ਕਰ ਰਹੇ ਹਾਂ। ਇਸ ਪਿੰਡ ਦੇ ਕਿਸੇ ਬਜ਼ੁਰਗ ਨੂੰ ਮਿਲਾਂਗੇ ਤੇ ਉਹਨਾਂ ਕੋਲੋਂ ਸਾਰੀ ਦਾਸਤਾਨ ਸੁਣਾਂਗੇ। ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਪਿੰਡ ਦਾ ਕੁਛ ਵਿਊ। ਇਸ ਟਾਈਮ ਅਸੀਂ ਪਿੰਡ ਦੇ ਦੱਖਣ ਪਾਸੇ ਖਲੋਤੇ ਹਾਂ ਤੇ ਇਹਦੇ ਨਾਲ ਹੀ ਬਿਲਕੁਲ ਸਕੂਲ ਲੱਗਦਾ ਤੇ ਨਾਲ ਹੀ ਸਿਹਤ ਦਾ ਬੁਨਿਆਦੀ ਮਰਕਜ਼। ਪਿੰਡ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਡਿਵੈਲਪਮੈਂਟ ਹੋ ਚੁੱਕੀ ਹੈ। ਕਾਫੀ ਪੱਕੀਆਂ ਗਲੀਆਂ ਤੇ ਵਧੀਆ ਘਰ ਬਣ ਚੁੱਕੇ ਨੇ। ਇਹ ਜਿਹੜਾ ਪਾਸਾ ਅਸੀਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਸਾਨੂੰ ਸ਼ੇਖੂਪੁਰਾ ਤੇ ਨਾਲ ਹਰਮਨਾਰ ਨਜ਼ਰ ਹੁੰਦਾ ਹੈ। ਇਹ ਪਿੰਡ ਦੀ ਪਿਛਲੀ ਸਾਈਡ ਹੈ ਤੇ ਅਸੀਂ ਹੁਣ ਤੁਹਾਨੂੰ ਬਜ਼ੁਰਗਾਂ ਦੇ ਨਾਲ ਮਿਲਾਉਣ ਜਾ ਰਹੇ ਹਾਂ। ਆਓ ਮਿਲੀਏ ਬਜ਼ੁਰਗਾਂ ਦੇ ਨਾਲ। अस्सलाम वालेकुम जी, सत श्री अकाल, आदाब दोस्तों। सब दा पंजाब दी टीम इस टाइम पिंड रनीके पहुंचे हैं तो अज साढ़े सामने बजुर्ग बैठे ने जिन्हां दा जन्म ऐसे पिंड दा सी ते 47 वेले इन्हां दी माशाअल्लाह दसदे ने उम्र भी जिहड़ी 15-20 साल सी। ते इन्हां कोलों 47 दी कहानी पुछण दी कोशिश करांगे इत्थे किहड़े सिख वसदे सी ते 47 तो बाद इत्थे किहड़े-किहड़े लोग आके आबाद होए। आओ मिलदे हैं ते गलबात सांझी करदे हैं। अस्सलाम वालेकुम बजुर्गो, की नाम है अपना? ਉਮਰਦੀਨ। ਉਮਰਦੀਨ। ਤੁਹਾਡੇ ਵਾਲਾ ਸਾਹਿਬ ਦਾ? ਇਮਾਮਦੀਨ। ਇਮਾਮਦੀਨ। ਤੇ ਦਾਦਾ ਜੀ ਦਾ? ਦਾਦਾ ਵੇਖਿਆ ਹੀ ਨਾਂ ਦੇ ਸੁਣਿਆ ਗਾਣਾ ਸੀ। ਅੱਛਾ ਗਾਣਾ ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਮੋਚੀ। ਮੋਚੀ। ਇਹ ਜਿਹੜੇ ਪਿੰਡ ਆਪਾਂ ਬੈਠੇ ਰਣੀਕੇ ਹਾਂਜੀ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਆਲੇ ਦੁਆਲੇ ਕਾਲੋ ਕੇ ਪਦਰੂ ਛਾਪਾ ਕੁਰਲਕੇ माछी के। अच्छा अगर दरेडे बने श्याम के। ਇਹਦੀ ਤਹਿਸੀਲ ਕਿਹੜੀ ਸੀ? ਪਹਿਲੇ ਦੇ ਆਨੇ ਕੁਜਰਾ ਵਾਲਾ ਹੁੰਦਾ ਸੀ ਇਹਦਾ। ਹਾਂ ਅੱਛਾ ਤੇ ਸਾਡੇ ਹੁੰਦੇ ਆ ਸ਼ੇਖੂਪੁਰਾ ਹੀ ਹੈ। ਅੱਛਾ ਹੁਣ ਸ਼ੇਖੂਪੁਰਾ ਤੇ ਜ਼ਿਲ੍ਹਾ ਵੀ ਦਾ ਸ਼ੇਖੂਪੁਰਾ। ਹਾਂ ਸਹੀ ਹੋ ਗਿਆ। ਬਜ਼ੁਰਗੋ ਪੁਰਾਣੀਆਂ ਗੱਲਾਂ ਪੁੱਛਣੀਆਂ। 47 ਤੋਂ ਪਹਿਲੇ ਆ ਕਿੱਡਾ ਕੁ ਵੱਡਾ ਪਿੰਡ ਸੀ? ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਇੱਥੇ?
ਇੱਥੇ ਰਹਿੰਦੇ ਮੁਸਲਮਾਨ ਮੋਚੀ ਤੇ ਕਮਿਆਰ ਤੇ ਉਲੇ ਪਹਿਲੇ ਤੇ ਸਿੱਖ ਦੇ ਦੋ ਤਿੰਨ ਘਰ ਸਾਰੇ 4 ਸਿੱਖਾਂ ਦੇ ਹੁੰਦੇ ਸਨ। ਅੱਛਾ 4 ਘਰ ਸਿੱਖਾਂ ਦੇ ਸੀ। 4-5 ਹੀ ਸਨ। ਅੱਛਾ ਹਾਂ ਤੇ ਹਿੰਦੂ ਖੱਤਰੀ ਵੀ ਰਹਿੰਦੇ ਸਨ। ਹਿੰਦੂ ਖਤਰੀ ਵੀ ਇੱਕ ਘਰ 2 ਹੀ ਸਨ। ਅੱਛਾ ਅੱਛਾ ਇੱਥੇ ਜਿਹੜੇ ਲੰਬੜਦਾਰ ਸਨ ਉਹ ਕਿੰਨੇ ਸਨ? ਇੱਕੋ ਹੀ ਕੀ ਨਾਂ ਸੀ ਲੰਬੜਦਾਰ ਦਾ? ਟਹਿਲ ਸਿੰਘ। ਟਹਿਲ ਸਿੰਘ ਲੰਬੜਦਾਰ। ਹਾਂ ਸਹੀ ਹੋ ਗਿਆ। ਸਭ ਨੂੰ ਜ਼ਮੀਨ ਭਾਂਡੇ ਵਾਲਾ ਕਿਹੜਾ ਬੰਦਾ ਸੀ? ਜ਼ਮੀਨ ਭਾਂਡਿਆ ਇੱਕ ਖੁਸ਼ਹਾਲ ਸਿੰਘ। ਖੁਸ਼ਹਾਲ ਸਿੰਘ। ਹਾਂ ਹੂੰ ਤੇ ਟਹਿਲ ਸਿੰਘ ਕਿਹਾ ਜੀ ਉਨੀ ਇਹੋ 4-5 ਭਰਾ ਸਨ। ਅੱਛਾ ਹਾਂ ਰਕਬਾ ਇਸ ਪਿੰਡ ਦਾ ਵਾਹਵਾ ਸੀ। ਰਕਬਾ ਪਿੰਡ ਦਾ ਸਾਰਾ 64 ਮਰਬੇ। 64 ਮੁਰੱਬੇ ਇਸ ਪਿੰਡ ਦਾ। ਹਾਂਜੀ ਅੱਛਾ ਤੇ ਸਿੱਖਾਂ ਦੇ ਘਰ 4 ਹੀ ਸਨ ਇੱਥੇ? ਬਸ 4-5 ਹੀ ਸਨ। ਸਾਰਾ ਉਹਨਾਂ ਦੇ ਰਕਬਾ ਸੀ ਆ। ਹਾਂ ਸਹੀ ਹੋ ਗਿਆ ਸਹੀ ਹੋ ਗਿਆ। ਇਹ ਜਿਹੜੇ ਲੰਬੜਦਾਰ ਰਹਿੰਦੇ ਸੀ ਇੱਥੇ ਹਾਂਜੀ ਉਹਨਾਂ ਦੀ ਵਾਹਵਾ ਜ਼ਮੀਨ ਸੀ। ਲੰਬੜਾ ਵੀ ਨਾਲ ਉਹਨਾਂ ਦੀ ਸੇਨਾ ਲਿਆਉਂਦੀ ਸੀ ਉਹਦੇ ਬਾਬੇ ਸੀ। ਅੱਛਾ ਹਾਂ ਹੋਰ ਜਿਹੜੇ ਇੱਥੇ ਮਸ਼ਹੂਰ ਸਿੱਖ ਰਹਿੰਦੇ ਸੀ ਹਾਂ। ਉਹਨਾਂ ਦੇ ਕੀ ਨਾਂ ਸਨ? ਇੱਕ ਦੇ ਨਾਂ ਸੀ ਖੁਸ਼ਹਾਲ ਸਿੰਘ। ਹਾਂਜੀ ਉਹ ਮਸ਼ਹੂਰ ਸੀ ਸਾਡੇ ਪਿੰਡ 'ਚ। ਅੱਛਾ ਹਾਂ ਦੂਜੇ ਨਾਲ ਇੱਕ ਦਾ ਸ਼ਿੰਗਾਰਾ ਸਿੰਘ ਸੀ, ਪਿਆਰਾ ਸਿੰਘ। ਹੂੰ ਆਪਣਾ ਅੱਗੋਂ ਉਹਨਾਂ ਦਾ ਇੱਕ ਭਤੀਜਾ ਹੁੰਦਾ ਹੈ ਫੂਲਾ ਸਿੰਘ। ਫੁੱਲਾ ਸਿੰਘ। ਹਾਂਜੀ ਸਹੀ ਹੋ ਗਿਆ। ਇਹ ਜਿਹੜੇ ਟਹਿਲ ਸਿੰਘ ਦੇ 3-4 ਭਰਾ ਸਨ। ਹੂੰ ਜ਼ਮੀਨ ਉਹਨਾਂ ਦੀ ਵੀ ਉਹਨਾਂ ਨਾਲ ਉਹਨਾਂ ਜਿਹੜੀ ਸੀ ਜਿੰਨਾ ਉਹਨਾਂ ਦੀ ਸੀ। ਅੱਛਾ ਹਾਂ ਹੋਰ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਸਨ? ਇੱਕੋ ਹੀ ਪੱਕਾ ਸੀ ਕਿ ਕੱਚਾ? ਪੱਕਾ। ਕਿਹੜੇ ਬੰਨੇ ਸੀ? ਆ ਸਾਹਮਣੇ ਆ ਸਾਡੇ ਕੋਲ ਹੀ ਹੁੰਦਾ ਸੀ। ਅੱਛਾ ਸਹੀ ਹੋ ਗਿਆ। ਤੇ ਮਸਜਿਦਾਂ ਕਿੰਨੀਆਂ ਸੀ ਉਦੋਂ ਮੁਸਲਮਾਨਾਂ ਦੀਆਂ? ਮਸਜਿਦ ਇੱਕੋ ਹੀ। ਇੱਕੋ ਹੀ ਮਸਜਿਦ। ਹਾਂਜੀ ਸਹੀ ਹੋ ਗਿਆ। ਤੇ ਜਿਹੜੇ ਆਲੇ ਦੁਆਲੇ ਪਿੰਡ ਨੇ ਤੁਸੀਂ ਗਿਣਾਏ ਨੇ ਇਹਨਾਂ ਵਿੱਚ ਸਿੱਖ ਜ਼ਿਆਦਾ ਰਹਿੰਦੇ ਸਨ ਕਿ ਮੁਸਲਮਾਨ? ਸਿੱਖ ਸੂਰ ਵਾਲੇ ਮਿਲੇ ਸਨ ਸਾਰੇ। ਜ਼ਿਆਦਾ ਹੋਲਡ ਸਿੱਖਾਂ ਦਾ ਹੀ ਸੀ ਇਸ ਇਲਾਕੇ 'ਚ? ਹਾਂਜੀ ਕਿਹੜੀ ਬਰਾਦਰੀ ਸੀ ਇਹਨਾਂ ਸਿੱਖਾਂ ਦੀ? ਕਿਹੜੇ ਜੱਟ ਸਨ? ਮੇਰਾ ਅੱਛਾ ਸਾਰੇ ਵਿਰਕ ਸਨ। ਹਾਂ ਕੋਈ ਸਾਈਆਂ ਦੇ ਵੀ ਘਾੜੇ ਸਨ। ਅੱਛਾ ਸਾਈ ਵੀ ਹੈ ਸਨ। ਹਾਂ ਤੇ ਆ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੱਸੇ ਨੇ ਨਾਂ ਇਹ ਵਿਰਕ ਸਨ ਸਾਰੇ? ਨਹੀਂ ਇੱਥੇ ਵੀ ਸਾਈ ਵੀ ਸਨ। ਸਾਈ ਕਿਹੜਾ ਖਾਨਦਾਨ ਸੀ? ਉਹਨਾਂ ਦੇ ਨਾਲ ਇੱਕ ਦੇ ਨਾਲ ਬਾਲਾ ਸਿੰਘ। ਅੱਛਾ ਬਾਲਾ ਸਿੰਘ। ਬਾਲ ਸਿੰਘ ਤੇ ਅੱਗੋਂ ਭਰਾ ਸਨ ਕਿੰਨੇ 2-3 ਭਰਾ ਸਨ। ਅੱਛਾ ਇੱਕ ਦਿਨ ਹਾਕਮ ਸੀ, ਇੱਕ ਨੇ ਫੌਜੂ ਸਿੰਘ ਸੀ। ਅੱਛਾ ਫੌਜੂ ਸਿੰਘ। ਹਾਂ ਇਸ ਤਰ੍ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਪਿੰਡ ਦੇ ਵਿੱਚ ਜਿਹੜੀ ਆਲੇ ਦੁਆਲੇ ਜ਼ਮੀਨ ਆ ਹਾਂਜੀ ਉਦੋਂ ਵਾਹੀ ਕਾਹਦੀ ਸੀ? ਢੱਗਿਆਂ ਦੀ ਵਾਹੀ ਹੋਣੀ ਹੈ। ਔਰ ਨਹਿਰੀ ਪਾਣੀ ਲੱਗਦਾ ਸੀ ਕਿ ਖੂਹਾਂ ਦਾ? ਨਹਿਰੀ ਲੱਗਦਾ ਸਾਡੀ ਵਾਲੇ 'ਚ। ਅੱਛਾ ਨਹਿਰੀ ਲੱਗਦਾ ਸੀ। ਖੂਹ ਵੀ ਅਸਾਂ ਵਗਦੇ ਵੇਖੇ ਨੇ ਹੂੰ ਪਰ ਉਦੋਂ ਕੰਮ ਮਿਲਦਾ ਸੀ ਖੂਹਾਂ ਵਾਲਾ। ਅੱਛਾ ਜਿਹੜੇ ਖੂਹ ਲੱਗੇ ਸਨ ਇੱਥੇ ਹਾਂਜੀ। ਉਹਨਾਂ ਦਾ ਕੋਈ ਨਾਂ ਚੇਤਾ ਕਿਹਦੇ ਕਿਹੜੇ ਖੂਹ ਸਨ ਉਹ? ਨਾ ਚੇਤਾ। ਦੱਸੋ। ਇੱਕ ਸੀ ਆਸਾ ਸਿੰਘ ਮਨੇਸ਼ ਦਾ। ਆਸਾ ਸਿੰਘ ਦਾ। ਹਾਂਜੀ ਹੂੰ ਇੱਕ 3-4 ਭਰਾ ਸਨ ਇੰਦਰ ਸਿੰਘ ਹੂੰ ਉਹਨਾਂ ਦਾ ਸੀ। ਅੱਛਾ ਇੱਕ ਟੈਲਾ ਸਿੰਘ ਦਾ ਕਹਿ ਸਿੰਘ ਦਾ ਪਿਓ ਸੀ ਲੰਬੜਦਾਰ ਜਿਹੜਾ ਸੀ ਅੱਛਾ ਉਹਦਾ ਨਾਮ ਬਹਾਦਰ ਸਿੰਘ ਸੀ। ਹਾਂਜੀ ਇੱਕ ਆ ਸਾਡੇ ਕੰਡ ਪਿੱਛੇ ਡੇਰਾ ਇੱਥੇ ਹੁੰਦਾ ਸੀ ਉਹ ਖੁਸ਼ਹਾਲ ਸਿੰਘ ਦਾ ਸੀ। ਲਹਿੰਦੇ ਪਾਸੇ। ਹਾਂਜੀ ਅੱਛਾ ਆ ਪੰਜਾਬੀ ਦੇ ਨਾਲ ਲਾਂਦੇ ਪਾਸੇ। ਹੂੰ ਪਰ ਆਹ ਖੁਸ਼ਹਾਲ ਸਿੰਘ ਦੇ ਡੇਰੇ ਵਾਲ 2 ਖੂਹ ਅਸਾਂ ਬੇਬਾਦ ਹੋਏ ਵੇਖੇ ਨੇ। ਅੱਛਾ ਬੇਬਾਦ ਹੋਏ ਵੇਖਣ ਨੂੰ। ਹਾਂਜੀ। ਸਹੀ ਹੋ ਗਿਆ। ਇਹਨਾਂ ਦੇ ਘਰ ਕੱਚੇ ਹੁੰਦੇ ਸੀ ਕਿ ਪੱਕੇ ਹੁੰਦੇ ਸੀ? ਕੱਚੇ ਬਹੁਤਿਆਂ ਦੇ ਕੱਚੇ ਹਨ। ਪੱਕਾ ਕਿਹਦਾ ਘਰ ਸੀ? ਪੱਕਾ ਸ਼ਿੰਗਾਰਾ ਸਿੰਘ ਦਾ ਘਰ ਸੀ। ਅੱਛਾ ਤੇ ਉਦੋਂ ਜਿਹੜੇ ਪੱਕੇ ਜਿਹੜੇ ਪਾਏ ਹੈ ਨਾ ਲੋਕਾਂ ਹੂੰ ਉਰਲਿਆਂ ਪਾਲਿਆਂ ਉਹ ਵੀ ਕੱਚਿਆਂ ਵਰਗੇ ਹੁੰਦੇ ਸਨ। ਅੱਛਾ ਜੇ ਹੁਣ ਵਾਲੀ ਸ਼ੋਅ ਨੇ ਕੋਈ ਨਹੀਂ ਸੀ ਹੁੰਦੀ। ਸਹੀ ਹੋ ਗਿਆ। ਉਂਝ ਇੱਟਾਂ ਦੇ ਹੁੰਦੇ ਸਨ। ਹਾਂਜੀ ਬਹੁਤ ਵੱਡਾ ਘਰ ਬਣਾਇਆ ਸੀ। ਹਾਂ ਚੰਗੇ ਬਣਾਏ ਸਨ। ਸਹੀ ਹੋ ਗਿਆ। ਡੇਰੇ ਤੇ ਮੱਝਾਂ ਇਹਨਾਂ ਦੇ ਹੁੰਦੀਆਂ ਸੀ ਕਿ ਇੱਥੇ ਹਵੇਲੀਆਂ ਬਣਾਈਆਂ ਹੁੰਦੀਆਂ ਸੀ? ਡੇਰਿਆਂ ਤੇ ਅੱਛਾ ਡੇਰਿਆਂ ਤੇ। ਹਾਂਜੀ। ਤੁਸੀਂ ਵੀ ਨਾਲ ਵਾਹੀ ਕਰਾਉਂਦੇ ਰਹੇ ਹੋ? ਅਸੀਂ ਤਾਂ ਆਪਣੀ ਕਰਦੇ ਰਹੇ ਹਾਂ। ਅਸੀਂ ਬਾਹਰ ਹੀ ਸਾਨੂੰ ਸਾਡੇ ਪਿਓ ਕਰਦੇ ਸਨ। ਤੁਹਾਡਾ ਕਿਹੜੇ ਸਿੱਖਾਂ ਨਾਲ ਜ਼ਿਆਦਾ ਹੁੰਦਾ ਸੀ ਤੁਹਾਡੇ ਖਾਨਦਾਨ ਦਾ? ਸਾਡਾ ਸਾਰਿਆਂ ਨਾਲ ਹੀ।
ਅੱਛਾ, ਸਾਰਿਆਂ ਨਾਲ ਹੀ ਆਉਣ ਜਾਣ ਸੀ। ਹਾਂਜੀ ਉਦੋਂ ਆਪਸ 'ਚ ਜਦੋਂ ਮੁਸਲਮਾਨ ਵੀ ਇੱਥੇ ਰਹਿੰਦੇ ਸੀ, ਸਿੱਖ ਵੀ ਰਹਿੰਦੇ ਸੀ, ਈਸਾਈ ਵੀ ਰਹਿੰਦੇ ਸੀ, ਹਾਂਜੀ। ਇਹਨਾਂ ਦਾ ਵਰਤਨ ਵਰਤਾਓ ਕਿੱਦਾਂ ਦਾ ਹੁੰਦਾ ਸੀ? ਆਪਸ 'ਚ ਲੜਾਈ ਝਗੜਾ ਤਾਂ ਨਹੀਂ ਸੀ ਹੁੰਦਾ ਕੋਈ? ਲੜਾਈਆਂ ਝਗੜੇ ਹੁੰਦੇ ਸਨ। ਹੁੰਦੇ ਕਿਉਂ ਨਹੀਂ ਸਨ? ਕੋਈ ਮਸ਼ਹੂਰ ਲੜਾਈ ਹੋਈ ਪਿੰਡ ਦੇ ਵਿੱਚ? ਇਹ ਓਡੀ ਲੰਮੀ ਚੌੜੀ ਇੱਥੇ ਮਸ਼ਹੂਰ ਕੋਈ ਨਹੀਂ ਹੋਈ। ਉਂਝ ਵਿਆਹਾਂ ਸ਼ਾਦੀਆਂ 'ਚ ਆਉਣ ਜਾਂਦੇ ਸੀ? ਆਉਂਦੇ ਜਾਂਦੇ ਸਨ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਪਾਣੀ ਪੀਣ ਵਾਲੇ ਵੀ ਖੂਹ ਹੋਣੇ ਨੇ? ਆਹੋ, ਉਹ ਕਿੱਥੇ ਕਿੱਥੇ ਲੱਗੇ ਸਨ? ਇੱਕ ਤੇ ਗੁਰਦੁਆਰੇ ਖੂਹ ਸੀ। ਅੱਛਾ। ਉਹ ਤੋਂ ਪਹਿਲਾਂ ਤੇ ਉਹ ਵੀ ਸੀ ਆਉਂਦੇ ਨੇ। ਉਦੋਂ ਸਾਰਾ ਪਿੰਡ ਹੀ ਪਾਣੀ ਉੱਥੋਂ ਭਰਦਾ ਸੀ। ਅੱਛਾ, ਉੱਥੋਂ ਭਰਦੇ ਸੀ। ਹਾਂ। ਬਾਅਦ ਜਦੋਂ ਹਿੰਦੂਆਂ ਦਾ ਕੋਈ ਥੋੜਾ ਬੜਾ ਹੀ ਹੋਰ ਯਾਰ ਹੋਇਆ, ਵੇ ਕਈ ਸ਼ਰਾਰਤੀ ਹੁੰਦੇ ਨੇ, ਹਾਂਜੀ, ਉਹਨਾਂ ਕੁੱਕੜ ਮਰੋੜ ਕੇ ਧੌਣ ਤੇ ਵਿੱਚ ਸੁੱਟ ਛੱਡਿਆ। ਅੱਛਾ, ਖੂਹ ਦੇ? ਖੂਹ ਦੇ। ਉਦੋਂ ਮੁਸਲਮਾਨ ਨੇ ਪਾਣੀ ਛੱਡ ਦਿੱਤਾ। ਕਿਹਦੇ ਨਾਲ ਘਰ ਲਾ ਲਿਆ, ਗਏ ਖੂਹ ਬਣਾ ਲਏ। ਅੱਛਾ। ਖੂਹਾਂ 5-7 ਸਨ ਪਿੰਡ ਦੇ ਵਿੱਚ? ਮਸਜਿਦ ਦੇ ਵਿੱਚ ਵੀ ਖੂਹ ਬਣਾਈ ਸੀ? ਮਸਜਿਦ ਜੀ ਕੋਈ। ਸਹੀ ਹੋ ਗਿਆ। ਹਿੰਦੂ ਜਿਹੜੇ ਇੱਥੇ ਰਹਿੰਦੇ ਸੀ, ਉਹਨਾਂ ਦਾ ਕੋਈ ਨਾਂ ਚੇਤੇ ਹੋਣ? ਉਹਨਾਂ ਦਾ ਵੀ ਚੇਤਾ ਦੱਸੋ। ਇੱਕ ਦਿਨ ਸੁੰਦਰ ਸੀ, ਪੁੱਤਰ ਉਹਦਾ ਲੱਭੂ ਸੀ। ਅੱਛਾ, ਲੱਭੂ। ਦੋ ਦੇ ਭਤਰੀਏ ਸਨ, ਉਹਨਾਂ ਦਾ ਖਿਆਲ ਨਹੀਂ ਮੈਨੂੰ ਥੋੜਾ ਜਿਹਾ ਆਉਂਦਾ। ਅੱਛਾ। ਉਹਨਾਂ ਦੋ ਪਿਓ ਪੁੱਤਰਾਂ ਨਾਂ ਆਉਂਦਾ। ਸਹੀ ਹੋ ਗਿਆ। ਆ ਦੁਕਾਨਾਂ ਕਰਦੇ ਸਨ ਜ਼ਿਆਦਾ ਖੱਤਰੀ ਇੱਥੇ ਜਿਹੜੇ ਹਿੰਦੂ ਰਹਿੰਦੇ ਸੀ? ਆਹੋ, ਪਰਚੂਨ ਦੀਆਂ। ਅੱਛਾ, ਕਿੰਨੀਆਂ ਦੁਕਾਨਾਂ ਹੁੰਦੀਆਂ ਸੀ ਉਦੋਂ? 2 ਹੀ ਸਨ। ਅੱਛਾ, 2 ਦੁਕਾਨਾਂ ਸੀ। ਕਿਹੜੇ ਕਿਹੜੇ ਖੱਤਰੀ ਦੀ ਦੁਕਾਨ ਹੁੰਦੀ ਸੀ? ਇੱਕ ਉਹਦੀ ਸੁੰਦਰ ਦੀ ਹੁੰਦੀ ਸੀ ਤੇ ਇੱਕ ਉਹਦੇ ਭਤਰੀਏ ਲੱਗਦੇ ਉਹਨਾਂ ਦੀ। ਅੱਛਾ, ਉਹਨਾਂ ਦੀ ਹੁੰਦੀ ਸੀ। ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਉਦੋਂ ਇਹ ਲੋਕ ਕਿੱਦਾਂ ਇੱਥੋਂ ਨਿਕਲੇ ਸੀ? ਇੱਥੋਂ ਅਮਨ ਨਾਲ ਨਿਕਲੇ ਸਨ। ਕੋਈ ਆਲੇ ਦੁਆਲੇ ਜੱਥਾ ਪਿਆ ਸੀ ਇਸ ਪਿੰਡ 'ਚ? ਨਹੀਂ, ਇੱਥੇ ਨਹੀਂ ਪਿਆ ਕੋਈ। ਨਾ ਪਿੰਡ ਵਾਲੇ ਲੜੇ ਪਿੜੇ ਨੇ, ਨਾ ਲਾਮੋ ਪਿਆ ਹੈ। ਅੱਛਾ। ਹਾਂ। ਜਦੋਂ ਇਹ ਗਏ ਨੇ, ਕਿਹੜਾ ਵੇਲਾ ਸੀ? ਮੇਰਾ ਪਾਦਰੋਂ। ਅੱਛਾ, ਪਾਦਰੋਂ। ਹਾਂ। ਨਹੀਂ, ਸ਼ਾਮ ਸੀ ਕਿ ਸਵੇਰ ਸੀ ਕਿ ਰਾਤ ਸੀ? ਦਿਨ ਹੀ ਯਾਰ, ਸ਼ਾਮ ਰਾਤ ਕਿੱਥੇ। ਇਹ ਝਗੜਾ ਕੋਈ ਨਹੀਂ ਹੋਇਆ। ਆਪਣਾ ਸਮਾਨ ਵਗੈਰਾ ਚੁੱਕ ਕੇ ਲਗੇ ਨੇ? ਸਮਾਨ ਉਹਨਾਂ ਕੀ ਲਿਆਣਾ ਸੀ? ਥੋੜਾ ਬੜਾ ਆਪਣਾ ਆਟਾ ਦਾਣਾ ਕੋ 10 ਦਿਨਾਂ ਜੋਗਾ ਦਾ। ਕਿੱਧਰ ਨੂੰ ਨਿਕਲੇ ਨੇ? ਪਿੰਡ ਕਿਹੜੇ ਪਾਸੇ ਗਏ ਨੇ? ਸੱਚੇ ਸੌਦੇ। ਅੱਛਾ, ਸੱਚੇ ਸੌਦੇ। ਹਾਂ। ਸਹੀ ਹੋ ਗਿਆ। ਘਰਾਂ ਨੂੰ ਆਪਣੇ ਤਾਲੇ ਤੁਲੇ ਲਾ ਗਏ? ਹੋਰ ਕੋਈ ਰਿਹਾ ਤਾਂ ਨਹੀਂ ਸਿੱਖ ਇੱਥੇ? ਨਹੀਂ, ਸਾਰੇ ਚਲੇ ਗਏ ਸੀ? ਸਾਰੇ ਚਲੇ ਗਏ। ਸਹੀ ਹੋ ਗਿਆ। ਤੇ ਕੋਈ ਪਤਾ ਲੱਗਾ ਕਿਹੜੇ ਇਲਾਕੇ ਜਾ ਕੇ ਬੈਠੇ? ਕੋਈ ਵਾਪਸ ਆਇਆ ਮੁੜ ਕੇ ਜਾਂ ਖਤ ਪੱਤਰ? ਉਹ 1-2 ਬੰਦੇ ਗਏ ਨੇ, ਕਰਨਾਲ ਜਾ ਕੇ ਬੈਠੇ ਨੇ। ਉਹਨਾਂ ਨੇੜੇ ਨਹੀਂ ਉਹ ਬੈਠੇ। ਅੱਛਾ, ਕਰਨਾਲ 'ਚ ਬੈਠੇ ਨੇ। ਹਾਂ। ਸਹੀ ਹੋ ਗਿਆ। ਤੁਹਾਡੀ ਮਾਸ਼ਾ ਤੁਸੀਂ ਦੱਸੀ 15-20 ਸਾਲ ਉਮਰ ਸੀ, ਤੁਹਾਡੇ ਨਾਲ ਮੁੰਡੇ ਉਹਨਾਂ ਦੇ ਯਾਰ ਬੇਲੇ ਵੀ ਹੁੰਦੇ ਨੇ ਬੰਦੇ ਦੇ, ਕੋਈ ਨਾਂ ਯਾਦ ਨੇ ਆਪਣੇ ਯਾਰਾਂ ਦੇ ਜਿਹੜੇ ਤੁਹਾਡੇ ਨਾਲ ਖੇਲਦੇ ਰਹੇ ਨੇ ਜਾਂ ਡੰਗਰ ਚਾਰਦੇ ਰਹੇ ਨੇ? ਸਾਡਾ ਯਾਰ ਸੀ ਕੱਕਾ ਸਿੰਘ। ਕੱਕਾ ਸਿੰਘ। ਇਹ ਕਿਹਦਾ ਪੁੱਤਰ ਸੀ? ਉਹ ਈਸਰਾ ਸਿੰਘ ਦਾ ਪੁੱਤਰ ਸੀ। ਅੱਛਾ, ਈਸਰ ਸਿੰਘ ਦਾ ਪੁੱਤਰ ਸੀ। ਤੁਹਾਡਾ ਹਮ ਉਮਰ ਸੀ? ਹਾਂ। ਚਲੋ ਜੀ, ਅਗਰ ਉਹ ਹੋਇਆ ਕੱਕਾ ਸਿੰਘ, ਤੁਸੀਂ ਦੱਸਿਆ ਟੇਲੂ ਸੀ। ਟੇਲੂ। ਹਾਂ। ਅਗਰ ਉਹ ਹੋਏ ਤੇ ਜ਼ਰੂਰ ਇਨਸ਼ਾਅੱਲਾ ਤੁਹਾਡਾ ਰਾਬਤਾ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਉਹ ਪੋਤੇ ਵੇਖਣਗੇ ਵੀਡੀਓ, ਉਹਨਾਂ ਦੇ ਖਾਨਦਾਨ ਵੇਖਣਗੇ, ਉਹਨਾਂ ਦੇ ਪਿੰਡ ਵਾਲੇ ਤੁਹਾਡੇ ਜਿਹੜੇ ਇੱਥੋਂ ਗਏ ਨੇ ਉਹ ਵੇਖਣਗੇ, ਤੇ ਕੋਸ਼ਿਸ਼ ਕਰਾਂਗੇ। ਫਿਰ ਗੱਲ ਕਰਨ ਨੂੰ ਦਿਲ ਕਰੇਗਾ ਤੁਹਾਡਾ ਅਗਰ ਉਹ ਮਿਲ ਜਾਣ? ਚਲੋ ਜੀ, ਜੇ ਜ਼ਿੰਦਗੀ ਹੋਈ ਤੇ ਉਹਨਾਂ ਮਿਲਣ ਦੀ ਚਾਹ ਹੋਈ ਖਰ ਮਿਲ ਹੀ ਜਾਣ। ਹਾਂਜੀ ਦੋਸਤੋ, ਅਸੀਂ ਹੁਣ ਦੂਸਰੇ ਬਜ਼ੁਰਗਾਂ ਦੇ ਕੋਲ ਪਹੁੰਚੇ ਹਾਂ ਜਿਨ੍ਹਾਂ ਦੀ ਮਾਸ਼ਾਅੱਲਾ ਉਮਰ 100 ਸਾਲ ਦੇ ਕਰੀਬ ਹੈ, ਤੇ ਕੁਝ ਚੰਦ ਗੱਲਾਂ ਅਸੀਂ ਇਹਨਾਂ ਦੇ ਕੋਲੋਂ ਵੀ ਪੁੱਛਾਂਗੇ ਕਿ ਇਸ ਪਿੰਡ ਦੇ ਵਿੱਚ ਕਿਹੜੇ-ਕਿਹੜੇ ਹੋਰ ਸਿੱਖ ਤੇ ਮੁਸਲਮਾਨ ਤੇ ਈਸਾਈ ਤੇ ਹਿੰਦੂ ਖੱਤਰੀ ਰਹਿੰਦੇ ਸਨ। ਕੁਝ ਗੱਲਾਂ ਉਹਨਾਂ ਕੋਲੋਂ ਪੁੱਛੀਆਂ ਤੇ ਕੁਝ ਇਹਨਾਂ ਕੋਲੋਂ ਪੁੱਛਾਂਗੇ। ਆਓ ਇਹਨਾਂ ਦੇ ਨਾਲ ਵੀ ਗੱਲਬਾਤ ਸਾਂਝੀ ਕਰੀਏ। अस्सलाम वालेकुम। वालेकुम सलाम। ਕੀ ਹਾਲ ਚਾਲ ਹੈ ਬਾਬਾ ਜੀ? खैर ਕੀ ਨਾਮ ਹੈ ਆਪਣਾ? अल्लाह लोग ਤੇ ਤੁਹਾਡੇ ਵਾਲਦ ਸਾਹਿਬ ਦਾ नवाब ਤੇ ਦਾਦਾ ਜੀ ਦਾ? बदरदीन ਬਦਰਦੀਨ। ਕਿਹੜੀ ਬਰਾਦਰੀ ਆਪਣੀ? घुमियार भरा घुमियार। आंदे घुमियार आंदे ने ते अगों हाज आदम दी ला दी सारे ਬਸ ਆਪਣੇ ਆਪਣੇ आप ਕੰਮਾਂ अपने ਤੋਂ। कम्मा ते ਹਾਂਜੀ, घुमियार। ਇਸ ਤਰ੍ਹਾਂ ਹੀ ਹੈ।
ਅੱਛਾ ਬਾਬਾ ਜੀ, ਜਿਹੜੇ ਪਿੰਡ ਆਪਾਂ ਬੈਠੇ ਆ, ਇਹਦਾ ਪੂਰਾ ਨਾਂ ਕੀ ਹੈ? ਰਣੀ ਕੇ ਰਣੀਕੇ। ਇਸ ਪਿੰਡ ਦੇ ਵਿੱਚ 47 ਤੋਂ ਪਹਿਲੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਉਹ ਸਿੱਖਾਂ ਦੇ ਘਰ ਹੀ ਸਨ, 10 ਹੋਰ ਕੋਈ ਨਹੀਂ। ਤੇ ਮੁਸਲਮਾਨਾਂ ਦੇ ਕਿੰਨੇ ਘਰ ਸੀ? ਮੁਸਲਮਾਨ ਕੰਮੀ ਘਰ ਹੀ ਸਨ, ਘੁਮਿਆਰ, ਤੇਲੀ, ਮੋਚੀ, ਨਾਈ, ਬਸ ਅੱਛਾ। ਇਹ ਹੋਈ ਬਲਾ, ਇਹ ਬਹੁਤੇ ਸਨ, ਉਹ 10 ਘਰ ਹੀ ਸਨ। ਇਹਦਾ ਮਤਲਬ ਛੋਟਾ ਜਿਹਾ ਪਿੰਡ ਸੀ ਇਹ। ਆ ਪਿੰਡ, ਇਹ ਪਿੰਡ ਬਣਿਆ ਸੀ ਤੇ ਕੰਮੀਆਂ ਨਾਲ ਬਣਿਆ ਸੀ, ਉਹ ਤੇ 10 ਘਰ ਸਨ ਸਾਰੇ। ਅੱਛਾ, ਹਾਂ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਸ ਪਿੰਡ ਦੀ ਜ਼ਮੀਨ ਕਿੰਨੀ ਕੁ ਹੈ? 65 ਮਰਬੇ। 65 ਮਰਬੇ। ਹਾਂ, ਇਹਦਾ ਮਤਲਬ ਉਹਨਾਂ ਸਿੱਖਾਂ ਦੀ ਜ਼ਮੀਨ ਬਹੁਤ ਜ਼ਿਆਦਾ ਸੀ ਇੱਥੇ। 65 ਮਰਬੇ ਵਿੱਚ ਚੌਥ ਵਗਦੇ ਇਹਦੇ ਮਰਬੇ ਚ ਪਿੰਡ। ਅੱਛਾ, ਮਰਬੇ 'ਚ ਪਿੰਡ ਹੈ। ਹਾਂ, ਵਾਹ ਜੀ ਵਾਹ। ਤੇ ਪਿੰਡ ਦੇ ਵਿੱਚ ਛੱਪੜ ਵੀ ਹੋਣਾ ਉਸ ਵੇਲੇ? ਆਹੋ ਛੱਪੜ ਸਨ ਨਾ, ਕਿੱਧਰ ਕਿੱਧਰ ਛੱਪੜ ਸੀ? ਸਾਰੇ ਸਨ। ਹੁਣ ਤਾਂ ਕੋਈ ਵੀ ਨਹੀਂ ਰਹਿ ਗਿਆ, ਹੁਣ ਤੁਹਾਨੂੰ ਮੈਂ ਕੀ ਦੱਸਾਂ। ਅੱਛਾ, ਇਸ ਪਿੰਡ ਦੇ ਵਿੱਚ ਲੰਬੜਦਾਰ ਕਿੰਨੇ ਸਨ? ਇੱਕੋ ਹੀ, ਕੀ ਨਾਂ ਸੀ ਲੰਬੜਦਾਰ ਦਾ? ਟਹਿਲ ਸਿੰਘ। ਅੱਛਾ, ਟਹਿਲ ਸਿੰਘ ਉਹਨਾਂ ਦਾ ਨਾਂ ਸੀ। ਟਹਿਲ ਸਿੰਘ ਦਾ ਨਾਂ ਸੀ ਬਹਾਦਰ ਸਿੰਘ। ਅੱਛਾ, ਤੇ ਸਭ ਨਾਲੋਂ ਜ਼ਮੀਨ ਭਾਂਡੇ ਵਾਲਾ ਬੰਦਾ ਕਿਹੜਾ ਸੀ? ਹੈ ਸਭ ਨਾਲੋਂ ਜ਼ਮੀਨ ਭਾਂਡੇ ਵਾਲਾ ਬੰਦਾ ਕਿਹੜਾ ਸੀ? ਸਾਰੇ ਨਾਲ ਕੋਈ ਵੀ ਨਹੀਂ, ਸਾਰੇ 7 ਮਰਬੇ ਦੇ ਸਾਰਿਆਂ ਦੇ ਸਨ। 7 ਮਰਬੇ। ਹਾਂ, ਅੱਛਾ, ਵਾਹ ਜੀ ਵਾਹ। ਜਿਹੜੇ ਇੱਥੇ ਮਸ਼ਹੂਰ ਸਿੱਖ ਰਹਿੰਦੇ ਸੀ ਹਾਂ। ਟਹਿਲ ਸਿੰਘ ਤੋਂ ਇਲਾਵਾ, ਉਹਨਾਂ ਦੇ ਕੀ ਕੀ ਨਾਂ ਸੀ? ਇੱਥੇ ਜਿਹੜੇ ਰਹਿੰਦੇ ਹਨ, ਹਾਂਜੀ ਸ਼ਿੰਗਾਰੂ, ਪਿਆਰੂ, ਹਾਂਜੀ ਫੂਲਾ, ਹਾਂਜੀ, ਕਸ਼ਾਲਾ, ਸਹੀ। ਕੰਧਾਰੂ, ਧਾਰੂ, ਸਹੀ ਹੋ ਗਿਆ। ਸ਼ਾਨੀ, ਆਸੂ, ਅੱਛਾ। ਸਾਧੂ, ਆਬਾ ਹੋਣੀ ਜਿਹੜੇ ਇਹ ਹੋਈ ਪਈ। ਅੱਛਾ, ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਉਸ ਵੇਲੇ? ਇੱਕੋ ਹੀ ਸੀ ਮਾਸ, ਪੱਕੀ ਸੀ ਕਿ ਕੱਚੀ? ਕੱਚੀ। ਅੱਛਾ, ਕੱਚੀ ਸੀ। ਹਾਂ। ਤੇ ਸਿੱਖਾਂ ਦਾ ਗੁਰਦੁਆਰਾ ਪੱਕਾ ਸੀ ਕਿ ਕੱਚਾ ਸੀ? ਪੱਕਾ। ਉਹ ਕਿਹੜੇ ਬੰਨੇ ਸੀ? ਉਹਦੇ ਵਿੱਚ ਵਾਸਤੇ ਨਹੀਂ ਹੋਣਾ ਉੱਥੇ। ਅੱਛਾ, ਪਿੰਡ ਦੇ ਵਿੱਚ ਘਰ ਹੀ ਸੀ। ਆਹੋ, ਸਹੀ ਹੋ ਗਿਆ। ਸਿੱਖਾਂ ਦੇ ਘਰ ਕੱਚੇ ਹੁੰਦੇ ਸੀ ਕਿ ਪੱਕੇ? ਬਸ ਸਾਰੇ ਘਰ 10 ਘਰ ਸਨ, 10 ਹੀ ਪੱਕੇ ਸਨ। ਅੱਛਾ, ਪੱਕੇ ਸਨ। ਹਾਂ। ਵਾਹ ਜੀ ਵਾਹ। ਤੇ ਇਹਨਾਂ ਦਾ ਆਪਸ 'ਚ ਤੁਹਾਡੇ ਲੋਕਾਂ ਨਾਲ ਕਿੱਦਾਂ ਹੁੰਦਾ ਸੀ? ਹੈਂ? ਤੁਹਾਡੇ ਲੋਕਾਂ ਨਾਲ ਇਹਨਾਂ ਦਾ ਰਹਿਣ ਸਹਿਣ ਕਿੱਦਾਂ ਸੀ? ਬੜਾ ਸੋਹਣਾ ਸੀ ਸਰ। ਆਪਸ 'ਚ ਕੋਈ ਲੜਾਈ ਝਗੜਾ ਤੇ ਨਹੀਂ ਸੀ? ਨਾ, ਉਹ ਬੜਾ ਸਕੂਨ ਕਰਦੇ ਹਨ। ਅੱਛਾ। ਉਹ ਜਦੋਂ ਗਦਰ ਪਿਆ, ਹਾਂਜੀ। ਉਹਨੂੰ ਪਹਿਲਾਂ ਰੋਲਾ ਪਿਆ, ਉੱਥੇ ਮਾਰੇਗਾ, ਉੱਥੇ ਮਾਰੇਗਾ। ਉਦੋਂ ਰੋਜੇ ਸਨ, ਈਦ ਪੜਨ ਗਏ। ਅਸੀਂ ਆਖੀਏ ਨਵਾਜ਼ ਪੜਨੀ ਹੈ, ਈਦ ਦੀ ਕੀ ਕਰੀਏ? ਅੱਛਾ। ਮਗਰੋਂ ਜਸਾ ਨਾ ਪੈ ਜਾ ਕੋਈ। ਅੱਛਾ। ਕੀ ਕਰੀਏ? ਅਸੀਂ ਸੋਚੀ ਪੈ ਰਹੇ। ਉਹ ਆਇਆ, 2 ਬੰਦੇ ਆਏ। ਉਹਨਾਂ ਆਖਿਆ ਕਿ ਸੋਚੀ ਪੈ, ਕੀ ਕਰਦੇ ਹੋ? ਨਮਾਜ਼ ਪੜ੍ਹਨੀ ਗਏ। ਅਸੀਂ ਆਖਿਆ ਜੀ ਅਸੀਂ ਕੀ ਜਾਣ। ਮਗਰੋਂ ਜਸਾ ਪੈ ਗਿਆ ਤੇ ਮਾਰ ਜਾਦਾ ਤੇ ਫੇਰ। ਅੱਛਾ। ਉਹਨਾਂ ਆਖਿਆ ਚਲੋ ਨਮਾਜ਼ ਪੜ੍ਹੋ, ਅਸੀਂ ਬੈਨੇ ਬੰਨੇ। ਸਿੱਖਾਂ ਨੇ ਕਿਹਾ? ਆਹੋ, ਅਸੀਂ ਉਹ ਆਪ ਬੈਠੇ, ਬਾਹਰ ਬੈਠੇ ਸਾਡੇ ਗੋਲੀਆਂ ਲੈ ਕੇ। ਅੱਛਾ। ਤੁਸੀਂ ਨਮਾਜ਼ ਪੜ੍ਹੋ। ਨਮਾਜ਼ ਪੜ੍ਹ ਕੇ ਅਸੀਂ ਆ ਗਏ। ਉਹਨੇ ਆਖਿਆ ਕਿਉਂ ਭਈ ਹੁਣ ਤੂੰ ਕੋਈ। ਵਾਹ ਜੀ ਵਾਹ, ਬੜਾ ਸਲੂਕ ਸੀ। ਬੜਾ। ਅੱਛਾ ਬਜ਼ੁਰਗੋ, ਇਹ ਜਿਹੜੇ ਸਿੱਖ ਇੱਥੇ ਰਹਿੰਦੇ ਸੀ, ਹਾਂ। ਇਹਨਾਂ ਦੀ ਕਿਹੜੀ ਬਰਾਦਰੀ ਸੀ? ਹਾਂ, ਵਿਰਕ। ਵਿਰਕ ਸਨ। ਹਾਂ। ਸਾਰੇ ਵਿਰਕਾਂ ਦੇ ਘਰ ਸੀ ਕਿ ਕੋਈ ਸਾਈ ਵੀ ਰਹਿੰਦੇ ਸਨ ਇੱਥੇ? ਸਾਈ ਹੈ ਸਨ। ਸਾਈਆਂ ਦੇ ਕਿੰਨੇ ਘਰ ਸੀ? ਸਾਈਆਂ ਦੇ ਘਰ ਸਨ 2 3 ਘਰ ਸਨ। ਕੀ ਨਾਂ ਸੀ ਸਾਈਆਂ ਦੇ? ਇੱਕ ਦਾ ਸੁੰਦਰ ਸਿੰਘ, ਇੱਕ ਦਾ ਸੰਦੋਖਾ, ਅੱਛਾ। ਮਾਨ ਸਿੰਘ, ਇੱਕ ਦਾ ਹੋਰ ਪਤਾ ਉਹਦਾ ਨਹੀਂ, ਉਹਦਾ ਨਾਂ ਨਹੀਂ ਆਉਂਦਾ। ਅੱਛਾ, ਉਹਦਾ ਨਾਂ ਨਹੀਂ ਆਉਂਦਾ। ਤੇ ਜਿਹੜੇ ਹਿੰਦੂ ਰਹਿੰਦੇ ਸੀ ਇੱਥੇ? ਹੈ ਹਿੰਦੂ ਕੋਈ ਵੀ ਨਹੀਂ ਸੀ। ਨਹੀਂ, ਖੱਤਰੀ ਰਹਿੰਦੇ ਨਹੀਂ ਸੀ? ਕੋਈ ਖੱਤਰੀ ਕਿਤੇ ਸੀ। ਅੱਛਾ, ਮੈਨੂੰ ਪਤਾ ਉਹ ਲੱਗਾ। ਖੱਤਰੀ ਸਿੱਖ, ਖੱਤਰੀ ਵੀ ਸਿੱਖ ਹੀ ਸਨ, ਉਹ ਜੂੜਿਆਂ ਵਾਲੇ। ਅੱਛਾ, ਉਹ ਵੀ ਜੂੜਿਆਂ ਵਾਲੇ ਸੀ। ਆਹੋ। ਉਹਨਾਂ ਦੇ ਕੀ ਕੀ ਨਾਂ ਸੀ? ਫਕੀਰੂ, ਵਜ਼ੀਰ, ਅੱਛਾ, ਲੱਭੂ, ਹੂੰ, ਸੁੰਦਰ। ਵਾਹ ਜੀ ਵਾਹ।
ਖੂਹ ਲੱਗੇ ਹੁੰਦੇ ਸੀ? ਖੂਹ ਇੱਕੋ ਹੀ ਸੀ, ਉਹ ਗੁਰਦੁਆਰੇ ਦੇ ਵਿੱਚ, ਗੁਰਦੁਆਰੇ ਦੇ ਅੱਛਾ, ਗੁਰਦੁਆਰੇ ਦੇ ਵਿੱਚ। ਦੋ ਗੁਰਦੁਆਰੇ ਦੇ ਨਾਲ ਖੂਹ ਸੀ। ਅੱਛਾ, ਉੱਥੇ ਹੀ ਸਾਰੇ ਮੁਸਲਮਾਨ ਵੀ ਤੇ ਦੂਸਰਾ ਸਿੱਖ ਵੀ ਉੱਥੇ ਹੀ ਪਾਣੀ ਪੀਂਦੇ ਸੀ? ਨਹੀਂ, ਉਹਨਾਂ ਆਪਣਾ ਬਣਾਇਆ ਸੀ ਖੂਹ, ਬੜਾ ਸੀ ਵੱਡਾ, ਪਹਿਲਾਂ ਵਗਦਾ ਸੀ, ਫਿਰ ਉਹ ਨਾਰ ਨੂਰ ਆ ਗਈ, ਫਿਰ ਬੰਦ ਹੋ ਗਿਆ। ਉਹ ਉੱਥੇ ਗੁਰਦੁਆਰਾ ਉਹਨਾਂ ਪਾ ਲਿਆ, ਉੱਥੇ ਉਹਨਾਂ ਟੂਟੀਆਂ ਸ਼ੂਟੀਆਂ ਹਰ ਨਹਾਉਣ ਨੂਣ ਵਾਲਾ ਕੰਮ ਸਿਸਾ ਬਣਾ ਲਿਆ। ਸਹੀ ਹੈ, ਸਹੀ ਹੈ। ਪਿੰਡ ਦੇ ਵਿੱਚ ਕੋਈ ਮੇਲਾ ਵੀ ਲੱਗਦਾ ਸੀ? ਕਿੱਥੇ ਮੇਲਾ ਵੇਖਣ ਜਾਂਦੇ ਸੀ? ਇੱਥੇ ਉਹ 9 ਗਜਾ। 9 ਗਜ਼ ਦਾ ਕੀ ਹੈ? 9 ਗਜਾ ਦਰਬਾਰ। ਅੱਛਾ, 9 ਗਜ਼ ਕਬਰ ਹੈ ਉੱਥੇ? 9 ਗਜਾ, 9 ਗਜਾ ਮੇਲਾ ਲੱਗਦਾ ਸੀ ਬਾਬਾ ਉੱਥੇ? ਆਹੋ, ਹੁਣ ਵੀ ਲੱਗਦਾ, ਉਦੋਂ ਵੀ ਲੱਗਦਾ ਸੀ 9 ਗਜੇ ਦਾ। ਵਾਹ ਜੀ ਵਾਹ। ਤੁਹਾਡੇ ਜਿਹੜੇ ਯਾਰ ਬੇਲੀ ਸਨ ਤੁਹਾਡੀ ਉਮਰ ਦੇ, ਉਹਨਾਂ ਦੇ ਕੋਈ ਨਾਂ ਚੇਤਾ ਨੇ? ਉਹ ਮਹਿੰਦਰ ਤੇ ਸੰਦੋਖਾ। ਅੱਛਾ। ਸੁੱਖੂ। ਇਹ ਬੇਲੀ ਸਨ ਤੁਹਾਡੇ? ਬਸ ਵੈਸੇ ਬੇਲੀ ਗਈ ਕੋਈ ਹਾਣੀ ਸਨ। ਅੱਛਾ, ਹਾਣੀ ਸਨ। ਕਿਉਂ ਜੀ ਦੁਨੀਆ ਉਦੋਂ ਤੇ ਭਾਈ ਸਾਰਿਆਂ ਦਾ ਹੁਣ ਤੇ 70 72 ਸਾਲ 73 ਸਾਲ ਹੋ ਗਏ ਨੇ। ਹੁਣ ਮੈਨੂੰ ਨਾ 73 ਸਾਲਾਂ 'ਚ ਨਾ ਚੇਤਾ ਰਹਿੰਦੇ ਨੇ। ਨਹੀਂ ਰਹਿੰਦੇ। ਫਿਰ ਵੀ ਬੜੀ ਹਿੰਮਤ ਹੈ, ਤੁਸੀਂ ਯਾਦ ਕੀਤੇ ਨੇ ਨਾਂ, ਤੁਹਾਨੂੰ ਯਾਦ ਨੇ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਆਪਸ 'ਚ ਕੋਈ ਇਹਨਾਂ ਦਾ ਦੁਸ਼ਮਣੀ ਤੇ ਨਹੀਂ ਸੀ ਹੈ ਸਿੱਖਾਂ ਦੀ? ਨਹੀਂ, ਉਹਨਾਂ ਦੀ ਦੁਸ਼ਮਣੀ ਕਰੀ। ਆਲੇ ਦੁਆਲੇ ਪਿੰਡਾਂ 'ਚ ਕਿਹੜੇ ਕਿਹੜੇ ਲੋਕ ਰਹਿੰਦੇ ਸੀ ਜ਼ਿਆਦਾ? ਪਤਾ ਨਹੀਂ ਕੀ, ਸਾਰੇ ਬਸ ਇਸ ਤੇ ਕੀ ਪਤਾ ਹੋਵੇ ਸਾਨੂੰ। ਉਦੋਂ ਅਸੀਂ ਕੋਈ ਬੰਦੇ ਫਿਰਦੇ ਤੇ ਉਹਦੇ, ਅਸੀਂ ਤਾਂ 20 ਸਾਲ ਦੇ ਸਾਂ, ਬਚਪਨ ਦਾ ਜੋ ਕੰਮ ਸੀ, ਅਸੀਂ ਵੀ ਆਪਣਾ ਘਰ ਹੀ ਰਹਿੰਦੇ ਸਾਂ। ਉਦੋਂ ਕੰਮ ਕੁਮ ਨਹੀਂ ਸੀ ਕਰਦੇ? ਮੱਝਾਂ ਨਹੀਂ ਸੀ ਚਾਰਦੇ? ਜਿਹੜੇ ਆਲੇ ਦੁਆਲੇ ਖੂਹ ਲੱਗੇ ਸੀ ਪਿੰਡ ਦੇ ਡੇਰਿਆਂ ਤੇ, ਉਹਨਾਂ ਦਾ ਕੀ ਨਾਮ ਵੱਜਦਾ ਸੀ ਖੂਹਾਂ ਦਾ? ਉਹ ਇੱਕ ਨੌਕਰਾਂ ਵਾਲਾ, ਇੱਕ ਸ਼ਰੀਂ ਵਾਲਾ, ਇੱਕ ਦਰਬਾਰ ਨਗਜੇ ਵਾਲਾ। ਅੱਛਾ। ਬਸ ਇੱਕ ਇੱਥੇ ਇੱਥੇ ਕਰਕੇ ਸੀ ਸਾਦਾ ਸਿੰਘ ਦਾ, ਪਰਾਂ ਸੀ ਇੱਕ ਹੋਰ ਆਸਾ ਸਿੰਘ ਦਾ। ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਜਦੋਂ 47 ਦੀ ਵੰਡ ਹੋਈ ਹੈ, ਉਦੋਂ ਇਹ ਲੋਕ ਕਿਸ ਤਰ੍ਹਾਂ ਇੱਥੋਂ ਨਿਕਲੇ, ਉਹਨਾਂ ਬਾਰੇ ਦੱਸੋ। ਉਹਨਾਂ ਕੀ ਨਿਕਲਣਾ, ਉਹਨਾਂ ਨਿਕਲ ਗਿਆ, ਲਾਲ ਹੋਇਆ ਨਿਕਲ ਗਿਆ। ਉਹਨਾਂ ਆਪਣੇ ਜਿਵੇਂ ਬਿਸਤਰੇ ਬੰਨ੍ਹਦੇ ਨੇ, ਬਸ ਬਿਸਤਰੇ ਬੰਨ੍ਹ ਲਏ ਉਹਨਾਂ ਨੇ। ਤੇ ਉਹਨਾਂ ਇਹਨਾਂ ਘੁਮਿਆਰਾਂ ਨੂੰ ਰਲ ਕੇ ਜੀ ਵਸਦੇ ਸਨ, ਮੰਨਣੀ ਪੈਂਦੀ। ਉਹਨਾਂ ਘੁਮਿਆਰਾਂ ਨੂੰ ਆਖਿਆ ਪਰ ਸਾਡੇ ਬਿਸਤਰੇ ਉੱਥੇ ਛੱਡ ਆਓ, ਸਮਾਨ ਛੱਡ ਆਓ। ਕਿੱਥੇ? ਸੱਚੇ ਸੌਦੇ। ਅੱਛਾ। ਸਾਰੇ ਘੁਮਿਆਰ ਫਿਰ ਗਏ, ਲੈ ਗਏ ਸਾਰੇ ਉਹਨਾਂ ਦੇ ਬਿਸਤਰੇ ਬੁਸਤਰੇ ਲੱਦ ਕੇ ਉੱਥੇ ਛੱਡ ਆਏ। ਤੁਸੀਂ ਵੀ ਗਏ ਸੀ? ਹਾਂ, ਮੈਂ ਗਿਆ ਸਾਂ। ਅੱਛਾ। ਤੇ ਇਹ ਲੋਕ ਫਿਰ ਆਪਣੇ ਗੱਡੇ ਗੁੱਡੇ ਲੈ ਕੇ ਗਏ ਇੱਥੋਂ? ਹਾਂ, ਗੱਡਿਆਂ 'ਚ ਗਏ ਸੀ? ਉਹ ਹਾਂਜੀ। ਨਹੀਂ, ਉਸੇ ਸਾਡੇ ਨਾਲ ਤੁਰ ਗਏ, ਤੁਰਦੇ ਚਲੇ ਗਏ। ਇਹਨਾਂ ਘੋੜੀਆਂ ਰੱਖੀਆਂ ਹੁੰਦੀਆਂ ਸੀ? ਹਾਂ। ਸਹੀ ਹੋ ਗਿਆ। ਤੇ ਜਿਹੜੇ ਇਹਨਾਂ ਡੰਗਰ ਭਾਂਡਾ ਸੀ, ਉਹ ਡੰਗਰ ਛੱਡ ਗਏ ਸਾਨੂੰ। ਤੁਹਾਡੇ ਲੋਕਾਂ ਨੂੰ ਦੇ ਗਏ ਸੀ? ਨਹੀਂ, ਸਾਨੂੰ ਕੀ ਜਾਵੋ, ਉਹਨੀ ਛੱਡ ਕੇ ਤੁਰ ਗਏ ਹਨ। ਆਹ ਕੀ ਕਰਨਾ। ਉਹ ਫਿਰ ਇਹ ਆ ਗਏ ਮੁੜ ਕੇ, ਜਿਹੜੇ ਆਪਣੇ ਭਰਾ ਉਧਰੋਂ ਆਏ। ਇਹ ਨਾਨ ਕਰ ਉਰਾ ਪਰ ਹਮਕੀ ਤੁਮਕੀ ਕਰਨ ਲੱਗ ਪਏ। ਉਹ ਆਏ ਰਾਤ, ਉੱਥੋਂ ਸੱਚੇ ਸੌਦਿਆਂ ਸਾਰਾ ਆਪਣਾ ਪਿੰਡ ਦਾ ਉਹ ਬੰਦੇ ਆਏ। ਉਹ ਸਾਰਾ ਮਾਲ ਹਿੱਕ ਕੇ ਲੈ ਗਏ। ਆਪਣੇ ਲੈ ਗਏ? ਉਹ ਲੈ ਗਏ। ਗੋਲੀਆਂ ਚਲਾਈਆਂ ਉਹਨਾਂ ਨੂੰ, ਉਹ ਲੈ ਕੇ ਮਾਲ ਸਾਰਾ। ਅਗਾਂ ਪਤਾ ਨਹੀਂ ਕਿੱਥੇ ਉਹਨਾਂ ਸੁੱਟਿਆ, ਲਗਾਇਆ ਕਿ ਨਹੀਂ ਲਗਾਇਆ। ਅੱਛਾ, ਇੱਥੇ ਨਹੀਂ ਛੱਡਿਆ ਉਹਨਾਂ ਨੇ? ਇੱਥੇ ਨਹੀਂ ਸੀ ਛੱਡਿਆ, ਉਹ ਲੈ ਗਏ ਸਨ। ਤੇ ਘਰਾਂ ਨੂੰ ਤਾਲੇ ਮਾਰ ਕੇ ਨਿਕਲੇ ਸੀ ਕਿ ਉਂਝ ਖੁੱਲੇ ਛੱਡ ਗਏ? ਤੇ ਉਹਨਾਂ ਦਾ ਜਿਹੜਾ ਦਾਣਾ ਫੱਕਾ ਸੀ ਉਹ ਕਿਹਨੇ ਚੁੱਕਿਆ? ਬਸ
ਚੁੱਕਣਾ ਕੇ ਸੀ ਉਸੇ ਤਰ੍ਹਾਂ ਪਿਆ ਰਿਹਾ ਤੇ ਮਗਰੋਂ ਇਹ ਆ ਗਏ ਸਨ। ਅੱਛਾ, ਮੈਂਬਰ ਨਹੀਂ ਬਣੇ ਇੱਥੇ ਪਿੰਡ ਦੇ ਵਿੱਚ? ਹਾਂ ਮੈਂਬਰ ਬਣੇ ਸਨ। ਅੱਛਾ, ਬਣੇ ਸੀ। ਹਾਂ ਸਹੀ ਹੋ ਗਿਆ। ਤੁਹਾਡਾ ਜਿਹੜਾ ਯਾਰ ਸੀ ਉਹ ਤੁਹਾਨੂੰ ਮਿਲ ਕੇ ਗਿਆ ਸੀ ਜਦੋਂ ਜਾਣ ਲੱਗਿਆ? ਕਿਹੜਾ? ਜਿਹਦਾ ਨਾਂ ਲਿਆ ਸੀ ਤੁਸੀਂ? ਨਹੀਂ ਉਹ ਮੈਂ ਛੱਡ ਕੇ ਆਇਆ। ਨਹੀਂ, ਕੀ ਕਿਹਾ ਉਹਨੇ ਮਿਲਿਆ ਜਦੋਂ ਤੁਹਾਨੂੰ ਆਖਰੀ ਵਾਰੀ? ਨਹੀਂ ਅਜੀ ਮੈਂ ਛੱਡ ਕੇ ਆਇਆ ਸਾਂ ਦਰਬਾਰ ਤੇ ਉੱਥੇ ਸੱਚੇ ਸੌਦੇ ਉੱਥੇ ਫਿਰ ਆਉਂਦੇ ਮਿਲ ਕੇ ਹੀ ਆਏ ਸਾਂ। ਅੱਛਾ, ਮਿਲ ਕੇ ਆਏ ਸੀ। ਰੋਂਦੇ ਹੋਣੇ ਨੇ ਉਹ? ਆਹੋ ਰੋਂਦੇ ਸਨ ਕਿ ਜਾ ਮਾਲ ਜਿਹੜਾ ਆਪਣਾ ਸਮਝੋ ਵੀ ਖਾਂਦਾ ਪੀਂਦਾ ਹੋਵੇ ਤਾਂ ਅੱਜ ਉਹ ਉਹਨੂੰ ਆ ਕੇ ਨਿਕਲ ਜਾਏ ਇੱਥੋਂ ਤੇ ਫਿਰ ਹੁਣ ਤੇ ਆਉਂਦਾ ਹੀ ਹੈ ਨਾ। ਚੰਗੇ ਲੋਕ ਸੀ ਉਹ, ਹੈਂ? ਮੁੜ ਕੇ 47 ਤੋਂ ਬਾਅਦ ਜਦੋਂ ਇੱਥੋਂ ਚਲੇ ਗਏ ਕੋਈ ਖਤ ਪੱਤਰ ਆਇਆ ਉਹਨਾਂ ਦਾ? ਹਾਂ ਖਤ ਪੱਤਰ ਵੀ ਆਉਂਦੇ ਸਨ ਤੇ ਆਪ ਵੀ ਆਏ ਸਨ। ਦੋ ਆਪ ਕੌਣ ਕੌਣ ਆਇਆ ਸੀ? ਸ਼ਿੰਗਾਰ ਵੀ ਆਇਆ ਸੀ। ਮਿਲਿਆ ਸੀ ਤੁਹਾਨੂੰ? ਆਹੋ ਮਿਲ ਕੇ ਗਿਆ ਸੀ ਸਾਰੇ ਪਿੰਡ ਨੂੰ। ਕੀ ਦੱਸਦਾ ਕਿੱਥੇ ਬੈਠੇ ਨੇ? ਉਹ ਕਰਨਾਲ ਬੈਠੇ ਨੇ। ਅੱਛਾ, ਕਰਨਾਲ 'ਚ ਬੈਠੇ ਸੀ। ਹਾਂ। ਜਿਹੜੇ ਤੁਸੀਂ ਨਾਂ ਲੈਣੇ ਯਾਰਾਂ ਵਿੱਚੋਂ, ਅਗਰ ਉਹ ਕੋਈ ਇੰਟਰਵਿਊ ਤੁਹਾਡਾ ਸੁਣਦਾ ਹੋਵੇ ਤੇ ਗੱਲ ਕਰਨ ਨੂੰ ਦਿਲ ਕਰੇਗਾ? ਅਗਰ ਤੁਹਾਡੀ ਗੱਲ ਕਰਵਾਈਏ ਉਹਨਾਂ ਨਾਲ? ਹਾਂ, ਗੱਲ ਕਰਨ ਨੂੰ ਦਿਲ ਕਰੇਗਾ ਉਹਨਾਂ ਦੇ ਨਾਲ ਤੁਹਾਡਾ? ਕਿਹਨਾਂ ਨਾਲ? ਜਿਹੜੇ ਇੱਥੋਂ ਸਿੱਖ ਚਲੇ ਗਏ ਨੇ। ਆਹੋ ਉਹ ਕਿੱਥੇ ਰਹਿ? ਉਹ ਜਿਹਨਾਂ ਨਾਂ ਲਿਆ ਉਹ ਮਾਰੀ ਜੱਬ ਗਏ ਹੋਣ ਦੇ। ਨਹੀਂ, ਤੁਹਾਡੀ ਅੱਲਾ ਨੇ ਇੰਨੀ ਉਮਰ ਕੀਤੀ ਤੇ ਉਹਨਾਂ ਦੀ ਵੀ ਹੋਏਗੀ ਨਾ। ਮੁਸ਼ਕਲ ਹੈ। ਨਹੀਂ ਹੋਏਗੀ। ਜੇ ਅਗਰ ਹੋਇਆ ਕੋਈ ਉਹਨਾਂ ਵਿੱਚੋਂ ਤੇ ਗੱਲ ਕਰੋਗੇ? ਕਰ ਲਾਂਗੇ। ਸਹੀ ਹੋ ਗਿਆ। ਅਗਰ ਕੋਈ ਆਉਣਾ ਚਾਹਵੇ ਇਸ ਪਿੰਡ ਵੇਖਣ ਵਾਸਤੇ, ਉਹਨਾਂ ਦਾ ਪੋਤਾ ਪੂਤਾ ਕੋਈ ਕੋਲ ਰੱਖੋਗੇ? ਤੇ ਉਹਨੂੰ ਕੀ ਰੱਖਣ ਨੂੰ? ਉਹਨੂੰ ਉਹ ਤੇ ਪਿੱਛੋਂ ਗੌਰਮੈਂਟ ਦੀ ਤਰਫੋਂ ਉਹ ਸਬੂਤ ਆਇਆ ਹੋਣਾ ਤੇ ਉਹ ਤੇ ਦੇਣਾ ਪੈਣਾ ਗੌਰਮੈਂਟ ਨੂੰ ਪਿੱਛਾ। ਉਹਨੂੰ ਭਾਵੇਂ ਜਿੱਥੇ ਮਰਜ਼ੀ ਬਵੇ ਦਾ ਤੇ ਜਿੱਥੇ ਬਵੇ ਉੱਥੇ ਹੀ ਉਹਦੀ ਅਗਲੀ ਆਬਰੂ ਕਰਨ ਦੇ। ਨਹੀਂ, ਤੁਸੀਂ ਨਹੀਂ ਕਰੋਗੇ? ਅਸੀਂ ਵੀ ਕਰਾਂਗੇ। ਮੈਂ ਪਹਿਲਾਂ ਜਿੱਥੇ ਬਵੇ ਦਾ ਕੋਈ ਉੱਥੇ ਹੀ ਆਬਰੂ। ਜੇ ਉਹਦਾ ਦਿਲ ਕੀਤਾ ਕਿ ਮੈਂ ਬਾਬੇ ਕੋਲ ਹੀ ਰਹਿਣਾ, ਬਾਬੇ ਕੋਈ ਗੱਲਾਂ ਸੁਣਨੀਆਂ ਆਪਣੇ ਵਡੇਰਿਆਂ ਦੀਆਂ, ਤੇ ਫਿਰ ਉਹਨੂੰ ਆਪਣੇ ਕੋਲ ਰੱਖੋਗੇ? ਹਾਂ। ਸਹੀ ਹੋ ਗਿਆ, ਸਹੀ ਹੋ ਗਿਆ। ਹੋਰ ਕੋਈ ਪੁਰਾਣੀ ਗੱਲਬਾਤ ਯਾਦ ਆ? ਹੋਰ ਕੀ ਪੁਰਾਣੀ? ਕੋਈ ਸਿੱਖਾਂ ਦੇ ਬਾਰੇ ਦੱਸੋ ਨਾ ਕਿ ਕਿਹੜਾ ਉਹਨਾਂ ਵਿੱਚੋਂ ਜ਼ਿਮੀਦਾਰ ਸੀ ਜ਼ਿਆਦਾ? ਹਾਂ, ਜ਼ਿਮੀਦਾਰ ਕਿਹੜਾ ਸੀ ਜ਼ਿਆਦਾ? ਵੱਡਾ ਕੁਸ਼ਾਲਾ ਹੀ ਸੀ। ਅੱਛਾ, ਕੁਸ਼ਾਲਾ ਸੀ। ਹਾਂ। ਉਹਨਾਂ ਦਾ ਕੋਈ ਪੁਰਾਣਾ ਘਰ ਬਚਿਆ ਹੈ ਪਿੰਡ ਦੇ ਵਿੱਚ? ਉਧਰੋਂ ਅੱਗ ਲੱਗੀ ਸੀ ਸ਼ਹਿਰ ਤੇ ਉਧਰੋਂ ਮਕਾਨ ਪੈਂਦਾ ਸੀ ਪਿਆ ਉਹਦਾ। ਕਿਹਦਾ? ਉਹ ਮਕਾਨ ਪਾਉਣ ਦਿਆ। ਕੁਸ਼ਾਲ ਸਿੰਘ? ਹਾਂ। ਅੱਛਾ। ਫਿਰ ਉਹ ਕੋਰ ਚਿਗਰੀ ਪਾ ਕੇ ਤੇ ਟੁਰ ਗਿਆ। ਅੱਛਾ, ਇਸ ਪਿੰਡ ਦੇ ਵਿੱਚੋਂ ਕੋਈ ਮਰਿਆ ਨਹੀਂ ਹੈ ਸਿੱਖਾਂ ਵਿੱਚੋਂ? ਹੈਂ? ਸਿੱਖਾਂ ਵਿੱਚੋਂ ਕੋਈ ਮਰਿਆ ਤੇ ਨਹੀਂ? ਸਹੀ ਸਲਾਮਤ ਗਏ ਨੇ ਇੱਥੋਂ? ਸਹੀ ਸਲਾਮਤ ਗਏ ਨੇ। ਅੱਗੋਂ ਪਤਾ ਨਹੀਂ ਮਰੇ ਨੇ ਕਿ ਨਹੀਂ? ਜਦੋਂ ਆਇਆ ਸੀ ਤੁਹਾਡੇ ਕੋਲ ਉਹਨੇ ਆ ਕੇ ਦੱਸਿਆ ਕੋਈ ਮਰਿਆ ਤਾਂ ਨਹੀਂ ਸੀ? ਉਹ ਤਾਂ ਕਈ ਮਰ ਗਏ ਨੇ ਕਈ। ਠੀਕ ਹੈ ਬਜ਼ੁਰਗੋ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।